ਪਾ ਦੇ ਇਹਦੇ ਤੇ ਕੀ ਲੈ ਕਦੋਂ ਦਾ ਕਹਿਣ ਪਕਾਉਣ ਦੇ ਪਾ ਦੇ ਪਾ ਦਾ ਕੋਈ ਨਾਮ ਹੀ ਹੁੰਦਾ ਇਸ ਚੀਜ਼ ਦਾ। ਅਜ਼ਾਬ ਪਾ, ਕਲੇਸ਼ ਪਾ, ਸਿਆਪਾ ਪਾ। ਉਹ ਵੀ ਖਾਈ ਸਾਲਣ ਮੈਂ ਕਹਿ ਰਿਹਾ ਪਾ ਦੇ ਇਹਦੇ ਉੱਤੇ ਉੱਤੇ ਪਾ ਦੇ, ਮੈਂ ਇੰਝ ਖਾ ਲੈਣਾ ਵਾ ਬਸ। ਸਿਆਪੇ ਪਾ ਲਓ, ਜ਼ਾਬ ਪਵਾ ਲਓ, ਕਲੇਸ਼ ਪਵਾ ਲਓ ਘਰ ਦੇ ਵਿੱਚ। ਵੇਲ ਨਾ ਹੈ ਮੇਰੇ ਕੋ, ਇਹੀ ਵੇਲਣਾ ਤੇਰੇ ਸਿਰ ਤੇ ਨਹੀਂ ਤੇਰੇ। ਦੇਖਿਆ ਨਾ। A few moments later. जी तो अस्सलाम वालेकुम, वेलकम बैक माय न्यू ब्लॉग। आज सुबह गाड़ी ठीक करवाने निकल पड़ा हूँ। तो सुबह का नाश्ते ने किया तो नान चने का सारा मैंने सोचा नान चने खा लिया जाए तो फिर ही जाता हूँ। मकैनिक की भी अभी दुकान बंद है तो मैंने कहा चलो फिर नाश्ता कर लेता हूँ उतनी देर तक। जी तो अस्सलाम वालेकुम, वेलकम बैक माय न्यू ब्लॉग। आज सुबह गाड़ी ठीक करवाने निकल पड़ा हूँ। तो सुबह का नाश्ते ने किया तो नान चने का सारा मैंने सोचा। ਅੱਛਾ ਜੀ, ਇਹ ਦੇਖੋ ਮਕੈਨਿਕ ਦੇ ਕੋਲ ਗੱਡੀ ਲੈਂਦੀ ਹੈ ਮੈਂ ਆਪਣੀ, ਠੀਕ ਹੈ। ਤੇ ਅੱਜ ਗੱਡੀ ਦਾ ਕੰਮ ਹੋ ਲੱਗਾ ਵੇ। ਵੀਡੀਓ ਬਣਾਉਣ ਦਾ ਮਕਸਦ ਇਹ ਵੇ ਕਿ ਅੱਜ ਪੂਰੇ ਇੰਜਨ ਦਾ ਕੰਮ ਜਿਹੜਾ ਨਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਿਹੜਾ ਨਾ ਹੋ ਲੱਗਾ ਵੇ। ਤੇ ਇਹ ਜਿਹੜੀ ਵੀ ਸੂਰਤ ਹਾਲ ਹੈਗੀ ਇਹ ਤੁਸੀਂ ਦੇਖ ਸਕਦੇ ਜੇ ਕਿ ਗੱਡੀ ਦੇ ਇੰਜਨ ਬਿਲਕੁਲ ਹੀ ਡੈਡ ਹੋਇਆ ਸੀ। ਇਹ ਹੁਣ ਕਿੰਨੇ ਪੈਸੇ ਲੱਗਦੇ ਨੇ ਜੋ ਵੀ ਇਹ ਸਾਰੀ ਸੂਰਤ ਹਾਲ ਆ ਜੀ ਤੁਹਾਨੂੰ ਸਾਰੀ ਜਿਹੜੀ ਨਾ ਅਸੀਂ ਦੱਸਣੇ ਹੀ ਆ। ਠੀਕ ਹੋ ਗਿਆ। ਤੇ ਇਹ ਗੱਡੀ ਖਲੋਤੀ ਠੀਕ ਹੋ ਗਿਆ। ਇਹ ਮਕੈਨਿਕ ਦੀ ਦੁਕਾਨ ਹੈ ਤੇ ਅੱਜ ਵੇਖਣਾ ਪੂਰੀ ਗੱਡੀ ਜਿਹੜੀ ਇੰਜਨ ਤਿਆਰ ਹੋਏਗਾ ਉਹਦਾ ਸਾਰੀ ਡਿਟੇਲ ਜਿਹੜੀ ਨਾ ਮੈਂ ਤੁਹਾਨੂੰ ਦੱਸਾਂਗਾ। ਓਕੇ ਹੋ ਗਿਆ। ਅੱਛਾ ਜੀ ਜਨਾਬ, ਤੇ ਬਿਗ ਬੋਸ ਸਾਹਿਬ ਆ ਗਏ ਨੇ ਤੇ ਗੱਡੀ ਨੂੰ ਕਰਨ ਲੱਗੇ ਨੇ, ਖੋਲ੍ਹਣ ਲੱਗੇ ਨੇ। ਜਨਾਬ ਜ਼ਰਾ ਇਹ ਮਨ ਕੰਮ ਹੋਣਾ ਚਾਹੀਦਾ ਉਸਤਾਦ ਜੀ, ਜ਼ਰਾ ਪਤਾ ਲੱਗੇ ਕਿ ਗੱਡੀ ਨਹੀਂ ਜਹਾਜ਼ ਤਿਆਰ ਕਰਨਾ ਜੇ ਬਸ। ਓਕੇ ਹੋ ਗਿਆ। ਲੋ ਜੀ ਜਨਾਬ, ਅੱਜ ਲੱਗਾ ਜੇ ਵੱਡਾ ਹੀ ਟੀਕਾ। ਮੈਂ ਕਿਹਾ ਅੱਜ ਦਿਲ ਵੱਡਾ ਕਰਕੇ ਲੋ ਜੀ ਖੋਲ੍ਹਣਾ ਸ਼ੁਰੂ ਕਰ ਦਿੱਤਾ ਉਸਤਾਦ ਹੋਰਾਂ ਨੇ। ਤੇ ਕਮਾਲ ਦੇ ਉਸਤਾਦ ਹੈਗੇ ਨੇ ਜਨਾਬ। ਮੈਨੂੰ ਤਕਰੀਬਨ 4 ਸਾਲ ਹੀ ਹੋ ਗਏ ਨੇ ਇਹਨਾਂ ਕੋਲੋਂ ਗੱਡੀ ਠੀਕ ਕਰਾਉਂਦੇ ਤੇ ਕਮਾਲ ਦੀ ਗੱਡੀ ਮੇਰੀ ਠੀਕ ਕਰਦੇ ਨੇ। ਮੈਂ ਜਦੋਂ ਵੀ ਆਉਂਦਾ ਵਾਂ 6-7 ਕਿਲੋਮੀਟਰ ਦੂਰ ਆ ਕੇ ਸਿਰਫ ਇਹਨਾਂ ਉਸਤਾਦ ਉਹਨਾਂ ਕੋਲ ਹੀ ਕੰਮ ਕਰਵਾਉਣਾ ਵਾ। ਪਰੇਸ਼ਾਨ ਬੈਠਾ ਹਾਂ ਮੈਂ ਕਿ ਘੱਟ ਤੋਂ ਘੱਟ ਹੀ ਟੀਕਾ ਲੱਗੇ ਹੋਵੇ ਤਾਂ ਬਿਹਤਰ ਹੈ। ਚਲੋ ਜੋ ਹੋਏਗਾ ਵੇਖੀ ਜਾਏਗੀ। ਬਾਕੀ ਨਹੀਂ ਹੈ ਕਿ ਉਸਤਾਦ ਨਹੀਂ ਮਿਹਨਤ ਕਰਦੇ ਹੈਗੇ ਨੇ। ਕੋਈ ਨਹੀਂ ਯਾਰ, ਪਰੇਸ਼ਾਨ ਨਹੀਂ ਹੋਣਾ। ਓਕੇ ਹੋ ਗਿਆ। ਉਹ ਕਹਿੰਦੇ ਨੇ ਭਾਜੀ ਘੱਟੋ ਘੱਟ 18 ਤੋਂ 20 ਹਜ਼ਾਰ ਰੁਪਈਆ ਤੁਹਾਡਾ ਲੱਗ ਜਾਣਾ। ਇੰਜਨ ਦਾ ਪੂਰਾ ਹੀ ਕੰਮ ਹੋਣਾ ਜਨਾਬ। ਕਹਿੰਦੇ ਤੁਹਾਡਾ ਅਗਲਾ ਹਿੱਸਾ ਵੀ ਤੇ ਭਾਜੀ ਰਿੰਗ ਪਿਸਟਨ ਕਲੱਚ ਪਲੇਟਾਂ ਸਭ ਕੁਛ ਤੁਹਾਡਾ ਤਬਾਹ ਹੋ ਚੁੱਕਿਆ ਵੇ। ਤੇ ਮੈਂ ਪਰੇਸ਼ਾਨ ਹੋ ਗਿਆ ਕਿ ਇਹ ਕੀ ਹੋ ਗਿਆ। ਗੱਡੀ ਦੀ ਭਾਜੀ ਬਰਬਾਦੀ ਲਾ ਦਿੱਤੀ ਸੀ ਤੇ ਇਹੀ ਕੁਛ ਹੀ ਹੋਣਾ। ਬਸ ਚਲਾਉਣ ਦਾ ਪਤਾ ਸੀ, ਤੇਲ ਪਵਾਉਣ ਦਾ ਪਤਾ ਨਹੀਂ ਸੀ। ਲੇਕਿਨ ਇਹ ਕਿ ਗੇਅਰ ਲੀਵਰ ਨਹੀਂ ਵੈਲਡ, ਇਹ ਤਾਂ ਵੈਲਡ ਹੋਏ ਨੇ ਉਸਤਾਦ ਜੀ। ਪੰਗਾ ਪੈ ਗਿਆ, ਵੈਲਡ ਕਰਾਏ ਨੇ ਤੇ ਹੁਣ ਕੀ ਹੋ ਸਕਦਾ। ਅੱਛਾ ਨਹੀਂ ਤਾਂ ਤੁਸੀਂ ਵੇਖ ਲਓ ਕਟਰ ਦੇ ਨਾਲ ਨਹੀਂ ਕੱਟਿਆ ਜਾ ਸਕਦਾ। ਇਹ ਤਾਂ ਮਸਲਾ ਬਣ ਗਿਆ ਕਿ ਲਿਜਾਣਾ ਪਏਗਾ। ਠੀਕ ਹੋ ਗਿਆ। ਅੱਛਾ ਜੀ, ਇਹ ਸਾਰੀ ਗੱਡੀ ਤਕਰੀਬਨ ਅਗਲਾ ਹਿੱਸਾ ਖੁੱਲ ਚੁੱਕਿਆ ਹੈ ਤੇ ਇੱਧਰੋਂ ਬਣ ਗਿਆ ਵੇ ਬ੍ਰੇਕ ਦਾ। ਇਹ ਗੇਅਰ ਦਾ ਮਸਲਾ ਬਣ ਗਿਆ ਯਾਰ। ਮੈਨੂੰ ਪਤਾ ਹੀ ਨਹੀਂ ਸੀ ਕਿ ਵੈਲਡਿੰਗ ਵਾਲੇ ਨੇ ਇਹਨੂੰ ਫੜ ਕੇ ਨਾਲ ਹੀ ਅਟੈਚ ਕਰ ਦਿੱਤਾ ਵੇ ਗੇਅਰ ਲੀਵਰ ਨੂੰ, ਜਿਹਦੀ ਵਜ੍ਹਾ ਤੋਂ ਇੰਜਨ ਪੂਰਾ ਖੋਲ੍ਹਣਾ ਪਏਗਾ। ਤੇ ਉਸਤਾਦ ਉਹਨਾਂ ਨੂੰ ਡਰਿਲ ਮਸ਼ੀਨ ਦਾ ਤੇ ਨਹੀਂ ਹਿਸਾਬ ਲੱਗਾ, ਉਹ ਆਪ ਹੀ ਸ਼ੁਰੂ ਹੋ ਗਏ। ਉਹ ਮੇਰੀ ਗੱਡੀ ਖਲੋਤੀ ਤੇ ਇੱਧਰ ਉਸਤਾਦ ਨਹੀਂ ਆਪ ਹੀ ਰਗੜੇ ਤੇ ਰਗੜਾ ਚੜੀ ਜਾ ਰਹੇ ਨੇ। ਕਹਿੰਦੇ ਇਹਨੂੰ ਇੰਝ ਹੀ ਵੱਢ ਦਿੰਦੇ ਆ ਭਾਜੀ। ਮੈਂ ਕਿਹਾ ਬੱਬਰ ਸ਼ੇਰ ਕਮਾਲ ਹੋ ਗਿਆ। ਆਪ ਹੀ ਤੁਸੀਂ ਗ੍ਰੈਂਡਰ ਨਹੀਂ ਲੱਭੀ ਉਸਤਾਦ ਉਹਨਾਂ ਦੇ। ਉਸਤਾਦ ਉਹਨਾਂ ਨੇ ਬਲੇਡ ਨਹੀਂ ਫੜ ਕੇ ਤੇ ਗੇਅਰ ਨੂੰ ਵੱਢ ਕੱਤਿਆ। ਕਹਿੰਦੇ ਭਾਜੀ ਇਹ ਸ਼ਾਫਟ ਤੁਸੀਂ ਵੈਲਡਿੰਗ ਕਿਉਂ ਕਰਾਈ ਹੈ। ਮੈਂ ਕਿਹਾ ਭਾਜੀ ਕੀ ਕਰੀਏ, ਬੱਚੇ ਤੰਗ ਹੀ ਬੜਾ ਕਰਦੇ ਨੇ ਭਾਜੀ, ਇਹਨੂੰ ਗੇਅਰਾਂ ਨੂੰ ਛੇੜਦੇ ਨੇ। ਇਹਦੀ ਵਜ੍ਹਾ ਤੋਂ ਮੈਂ ਵੈਲਡਿੰਗ ਹੀ ਕਰਾ ਲਿਆ। ਉਹ ਕਹਿੰਦਾ ਭਾਜੀ ਇਹ ਕੰਮ ਨਹੀਂ ਕਰਾਈਦਾ, ਇਹਦੀ ਵਜ੍ਹਾ ਤੋਂ ਕੰਮ ਲੰਮਾ ਹੋ ਜਾਂਦਾ ਜੇ, ਇਹੋ ਜਿਹਾ ਕੰਮ ਨਹੀਂ ਕਰਾਈਦਾ। ਹੁਣ ਵੇਖਣਾ ਨਾ ਕਿੱਡਾ ਵੱਡਾ ਮਸਲਾ ਬਣ ਗਿਆ ਪੂਰੇ ਇੰਜਨ। ਲੋ ਜੀ
ਉਹਨਾਂ ਨੇ ਕਿਹਾ ਫਿਰ ਸਮਾਨ ਲੈ ਕੇ ਆਓ ਭਾਜੀ। ਫਿਰ ਇਹ ਜਿਹੜਾ ਸਮਾਨ ਪੈਣਾ ਹੈ ਚੀਜ਼ਾਂ ਉਹਨਾਂ ਨੇ ਲਿਖ ਦਿੱਤੀਆਂ ਤੇ ਪਹੁੰਚ ਗਿਆ ਮੈਂ ਰਕਸ਼ੇ ਤੇ ਹੀ ਬਹਿ ਕੇ ਤੇ ਸਾਰਾ ਸਮਾਨ ਲਿਖਿਆ ਗਿਆ ਤੇ ਬਿੱਲ ਪੁੱਛਿਆ ਤੇ ਉਹਨਾਂ ਨੇ ਕਿਹਾ ਭਾਜੀ ਇਹ ਚੀਜ਼ਾਂ ਹੈਗੀਆਂ ਜੇ ਤੇ ਹੁਣ ਹਿਸਾਬ ਕਰਕੇ ਤੁਹਾਨੂੰ ਦੱਸਾਂਗੇ, ਪਹਿਲੇ ਚੀਜ਼ਾਂ ਕੱਢ ਲਈਏ, ਪਹਿਲੇ ਪੂਰੀਆਂ ਕਰ ਲਈਏ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕੀ ਹਿਸਾਬ ਹੈ ਤੇ ਕੀ ਬਿੱਲ ਹੈ। ਮੈਂ ਕਿਹਾ ਭਾਜੀ ਪਿਆਰ ਮੁਹੱਬਤ ਕਰ ਦੇਣਾ, ਜੇ 5 ਸਾਲ ਬਾਅਦ ਗੱਡੀ ਖਲਵਾ ਹੀ ਲਿੱਤੀ ਏ। ਕਹਿੰਦੇ ਬੇਫਿਕਰ ਹੋਏ ਜਨਾਬ, ਜਿਨ੍ਹਾਂ ਦੇ ਕੋਲ ਤੁਸੀਂ ਆਏ ਜੇ ਅਸੀਂ ਪਹਿਲੇ ਹੀ ਤੁਹਾਡੇ ਨਾਲ ਪਿਆਰ ਮੁਹੱਬਤ ਕਰਨੇ ਆ, ਬੇਫਿਕਰ ਹੋਇਓ। ਤੁਸੀਂ ਤਾਂ ਬੜੇ ਅਰਸੇ ਤਾਂ ਮੇਰੇ ਕੋਲ ਆਣ ਦੇ ਚੀਜ਼ਾਂ ਲੈਣ, ਐਸੀ ਕੋਈ ਟੈਨਸ਼ਨ ਨਹੀਂ ਲੈਣੀ ਭਾਜੀ। ਅਸੀਂ ਤੁਹਾਡੇ ਨਾਲ ਪੂਰਾ ਤਾਮਨ ਕਰਾਂਗੇ, ਤੁਹਾਨੂੰ ਜਨਮਨ ਚੀਜ਼ਾਂ ਦੇਣ ਦੇ ਆ, ਲੋਕਲ ਚੀਜ਼ਾਂ ਨਹੀਂ ਦੇਣ ਦੇ। ਉਹਨਾਂ ਨੇ ਤੇ ਚਾਈਨਾ ਦਾ ਮਾਲ ਜਿਹੜਾ ਨਾ ਉਹ ਲੋਕਲ ਹੁੰਦਾ ਤੇ ਭਾਜੀ ਇੱਧਰ ਵੇਖੋ ਚੀਜ਼ਾਂ ਲੈ ਕੇ ਆ ਗਿਆ ਤੇ ਐਡਾ ਵੱਡਾ ਬਿੱਲ ਮੈਨੂੰ ਥਮਾ ਦਿੱਤਾ, ਇੰਜਨ ਖੋਲ ਕੇ ਉਹ ਸੁੱਟਿਆ। ਹੋਏ 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 ਸਮਾਨ ਤੇ ਆ ਗਿਆ ਭਾਜੀ 8,500 ਦਾ ਤੇ ਉਸਤਾਦ ਹੋਣੀ ਚੀਜ਼ਾਂ ਨੂੰ ਖੋਲ੍ਹਣ ਲੱਗ ਪਏ ਨੇ। ਹਾਏ ਹਾਏ ਬੜੀ ਮਿਹਨਤ ਹੁੰਦੀ ਹੈ, ਉਸਤਾਦ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਭਾਜੀ, ਪੂਰੇ ਪਿਆਰ ਮੁਹੱਬਤ ਨਾਲ ਪੂਰੇ ਭਾਰਾਂ ਦੇ ਨਾਲ ਇੰਜਨ ਤਿਆਰ ਕਰ ਰਹੇ ਨੇ। ਕਹਿੰਦੇ ਭਾਜੀ ਟੈਨਸ਼ਨ ਨਾ ਲਓ, ਤੁਸੀਂ ਮੇਰੇ ਕੋਲ ਆਏ ਜੇ, ਬੇਫਿਕਰ ਹੋਈਓ ਤੇ ਪੈਟਰੋਲ ਦੇ ਨਾਲ ਧੋ ਲੱਪੇ ਤੇ ਸਾਰਾ ਸਮਾਨ ਹੈ ਦੇ ਲਓ ਖੁੱਲਾ ਪਿਆ ਜੇ, ਇੰਚਰ ਪਿੰਚਰ ਕਰਕੇ ਰੱਖ ਦਿੱਤਾ ਹੈ। ਪੂਰਾ ਦਾ ਪੂਰਾ ਇੰਜਨ ਖੁੱਲ ਗਿਆ ਤੇ ਉਸਤਾਦ ਉਹਨਾਂ ਨੇ ਧੋ ਕੇ ਤੇ ਇਹ ਰੱਖਤਾ ਲਸ਼ਕਾ ਦਿੱਤਾ ਹੈ ਭਾਜੀ ਪੈਟਰੋਲ ਦੇ ਨਾਲ। ਕੀ ਬਾਤ ਹੋ ਗਈ। ਕੀ ਹੋਇਆ? ਰਨਿੰਗ ਕਿੱਥੇ ਪੂਰੀ ਹੋ ਗਈ? ਅਜੇ ਤਾਂ ਹੁਣ ਸਾਰੀ ਤਿਆਰ ਹੋ ਕੇ ਆਈ ਹੈ। ਅੱਜ ਪੂਰੀ ਦਿਹਾੜੀ ਬਾਹਰ ਲੱਗ ਗਈ ਤੇ ਸਵੇਰ ਦੀ ਰੋਟੀ ਨਹੀਂ ਖਾਧੀ ਮੈਂ ਤੇ ਇਹ ਆ ਗਿਆ ਭਾਜੀ ਤੁਹਾਡਾ ਸਮਾਨ। ਲੈ ਕੇ ਆਏ ਜੇ। ਅੱਛਾ ਇੱਕ ਤਾਂ ਮੈਂ ਗੱਡੀ ਦੇ ਪੈਸੇ ਲਏ, ਉਹ ਤਾਂ ਮੈਨੂੰ ਇਹ ਫਟੀਕ ਪਾਈ ਹੈਗੀ ਤੇ ਮੈਂ ਸਵੇਰ ਔਰ ਸਾਰੀ ਦਿਹਾੜੀ ਹਿਸਾਬ ਲਾ ਲੈ ਕਿ ਮੈਂ ਤਾਂ ਕਿਹਾ 4 ਘੰਟੇ 'ਚ ਵਿਹਲੇ ਹੋ ਜਾਣਾ, ਲੇਕਿਨ ਨਹੀਂ ਭਾਈ। ਕੀ ਲੈ ਕੇ ਆਏ ਇਹ ਹੈਗਾ ਬਿਸਕਿਟ ਵਗੈਰਾ, ਬ੍ਰੈਡ ਹੈਗੀ ਹੈ। ਇਤਨਾ ਪਰਾਠਾ ਠੀਕ ਹੈ, ਜਿਹੜੇ ਛੋਟਾ ਬੋਲਾ ਪਰਸ ਭਰ ਕੇ ਲੈ ਕੇ ਗਿਆ ਸਾਂ ਤੇ ਖਾਲੀ ਲੈ ਕੇ ਵਾਪਸ ਆਇਆ। ਅੱਛਾ ਪਰਾਠਾ ਦੱਸੋ ਠੀਕ ਹੈ, ਕੋਈ ਗੱਲ ਨਹੀਂ, ਬੰਦੇ ਨਾ ਹੁੰਦੇ ਰਹਿੰਦੇ ਨੇ। ਐਡਾ ਛੋਟਾ ਪਰਾਠਾ ਠੀਕ ਹੈ? ਹਾਂ ਸਹੀ ਹੈ। ਅੱਧੀ ਰਾਤ ਆ ਕੇ ਤਾਂ ਹੁਣ ਪਰਾਠੇ ਤੋਂ ਖਾ ਲਿਆ। ਬਸ ਉੱਤੇ ਨੂੰ ਛੱਡ ਕੇ ਚਲਾ ਗਿਆ। ਮੈਂ ਤਾਂ ਗੱਡੀ ਵਾਲੇ ਨੂੰ ਟਾਈਮ ਦਿੱਤਾ ਸੀ, ਮੈਂ ਕਿਹਾ ਕਰ ਦਿਓ। ਨਾਸ਼ਤਾ ਕੀ ਕੀਤਾ ਸੀ? ਨਾਸ਼ਤਾ ਬਸ ਚਾਹ ਪੀਤੀ ਤੇ ਬਿਸਕਿਟ ਖਾਦੇ ਬਸ। रुको जरा सबर करो। ਸੱਚ ਨਹੀਂ ਦੱਸਣਾ। ਦੱਸੋ। ਨਾਨ ਚਨੇ ਮੈਂ ਕਿਹਾ ਮੈਨੂੰ ਪਤਾ ਸੀ ਕਿ ਸਾਰੀ ਦਿਹਾੜੀ ਲੱਗ ਜਾਣੀ। ਨਾਨ ਚਨੇ ਹਾਂ ਬਾਕੀ ਗੱਡੀ ਹੈ ਕਿ ਗੱਡੀ ਓਕੇ ਹੋ ਗਈ ਹੈ। ਅੰਡਾ ਮੈਂ ਉਬਾਲ ਲੂੰਗੀ, ਨਾਨ ਚਲੇ ਮੈंने ਖਾਣਾ। ਚਲੋ ਠੀਕ ਹੈ, ਮੈਂ ਥੱਕ ਗਿਆ, ਮੈਂ ਬੜਾ ਰੋਟੀ ਸਵੇਰ ਦਾ ਹੀ ਨਾਸ਼ਤਾ ਕੀਤਾ, ਦੁਪਹਿਰੇ ਬਸ ਚਾਹ ਹੀ ਪੀਤੀ ਹੈ, ਓਕੇ ਹੋ ਗਿਆ। ਇਹ ਕੀ ਹੋ ਰਿਹਾ? ਚੀਜ਼ੀ ਦੇ ਖਾਣ ਚੀਜ਼ਾਂ ਗਿਣੀਆਂ ਜਾ ਰਹੀਆਂ। ਤੇ ਜੀ ਤਾਂ ਗੱਡੀ ਵਾਲਾ ਕਹਿ ਰਿਹਾ 15 ਦਿਨ ਜਨਾਬ ਜੀ ਤੁਸੀਂ ਡਬਲ ਸਵਾਰੀ ਨਹੀਂ ਪਾ ਸਕਦੇ, ਇਹਦੀ ਰਨਿੰਗ ਪੂਰੀ ਕਰਨੀ ਹੈ ਤੇ ਇਹਨੂੰ ਤੁਸੀਂ ਇਕੱਲੇ ਬਹਿ ਕੇ ਚਲਾਉਣਾ ਹੈ ਤੇ ਲਿਹਾਜ਼ਾ ਪੈਰ ਜਿਹੜਾ ਹੈ ਨਾ ਹੁਣ ਘਰ 'ਚ ਹੀ ਪਾਉਣਾ ਹੈ ਤੇ ਸਕੂਨ ਤੇ ਆਰਾਮ ਕਰਨਾ ਹੈ। ਠੀਕ ਹੋ ਗਿਆ? ਨਹੀਂ ਤੇ ਇਹ ਚੀਜ਼ਾਂ ਖਾਓ ਤੇ ਇੰਜੋਏ ਕਰੋ ਤੇ ਮੈਨੂੰ ਦੋ ਰੋਟੀ। ਤੇ ਗੱਡੀ ਵਾਲਾ ਕਹਿੰਦਾ ਤੁਸੀਂ ਕੋਲ ਨਹੀਂ ਗੱਡੀ ਰਨਿੰਗ ਜਿਹੜੀ ਨਾ ਮੈਂ 2 ਦਿਨ ਦੇ ਵਿੱਚ ਹੀ ਪੂਰੀ ਕਰ ਲੈਣਾ ਵਾ, ਕਿਉਂਕਿ ਬਸ और चलायो दंडना ਬੱਚਿਆਂ ਤਰ੍ਹਾਂ ਚੀਜ਼ਾਂ ਖਾਂਦੇ। मैं अभी तो छोटी सी बच्ची हूँ। नमक पा रहे हैं और जलेबियाँ और समोसा। मैं भी नहीं जनाब सुबह का कुछ खादा है कि चिपस है। चिपस
ਲੇਕਿਨ ਇਹ ਦੇਖੋ तो 15 दिन फिर यही सब ला के दिया करेंगे रोज रोज। ਇਹ ਮੈਨੂੰ ਠੀਕ ਨਹੀਂ, ਮੈਂ 2 ਦਿਨ 'ਚ ਹੀ ਰਨਿੰਗ ਪੂਰੀ ਕਰ ਲੈਣੀ ਹੈ, ਮੇਰਾ ਕੁੰਡਾ ਕਰਨਾ। ਚਲ ਠੀਕ ਹੈ, ਭੁੱਖ ਲੱਗ ਗਈ ਮੈਨੂੰ ਬਸ।